ਪੁਲਿਸ ਵਾਲਿਆਂ ਦੀ ਬਰਖਾਸਤਗੀ ਦੀ ਇਹ ਵੀ ਹੁਣ ਸਰਕਾਰ ਦੇ ਲਈ ਕਹਿੰਦੇ ਕੋਈ ਪੰਗਾ ਬਣ ਸਕਦੀ ਹੈ ਜੀ? ਜੀ ਬਿਲਕੁਲ, ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਪੁਲਿਸ ਨੇ 52 ਆਪਣੇ ਜਿਹੜੇ ਇਹਨਾਂ ਦੇ ਅਧਿਕਾਰੀ ਸੀ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਸੀਗਾ ਬੀਤੇ ਦਿਨੀ ਜੀ। ਤੇ ਖੁਦ ਡੀਜੀਪੀ ਆ, ਜਿਹੜੇ ਕਾਰਜਕਾਰੀ ਡੀਜੀਪੀ ਆ, ਹਲੇ ਪੱਕੇ ਡੀਜੀਪੀ ਬਣਨਾ ਬਾਕੀ ਆ, ਹੁਣ ਵੈਸੇ ਸੀਨੀਅਰਟੀ ਉਹਨਾਂ ਦੀ ਬਣ ਗਈ, ਬਣ ਵੀ ਜਾਣਗੇ। ਤਾਂ ਉਹਨਾਂ ਨੇ ਮੂਹਰੇ ਆ ਕੇ ਇੱਕ ਮੈਸੇਜ ਵੀ ਦਿੱਤਾ ਸੀਗਾ ਕਰੜਾ ਜਿਹਾ ਕਿ ਬਈ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ, ਇਹ ਹੈ ਉਹ ਹੈ ਜੋ ਹੈ। ਤਾਂ ਮਤਲਬ ਕਿ ਇਹ ਸਾਰਾ ਕੁਝ ਜੇ ਤੁਸੀਂ ਦੇਖੋਗੇ, ਅੱਜ ਸਵੇਰੇ ਸਵੇਰੇ ਵੀ ਇੱਕ ਖਬਰ ਆਈ ਕਿ ਜਿਹੜੀ ਏਜੀ ਟੀਮ ਆ, ਐਡਵੋਕੇਟ ਜਨਰਲ ਦੀ ਟੀਮ ਆ, ਕਿ ਉਹਦੇ ਤੋਂ ਅਸਤੀਫੇ ਮੰਗ ਲਏ ਨੇ ਲਗਭਗ 200-250 ਜਿਹੜਾ ਵਕੀਲ ਹੁੰਦਾ, ਸਰਕਾਰੀ ਵਕੀਲ, ਏਦਾਂ ਕਹਿ ਲਓ ਸਰਕਾਰ ਦੀ ਜਿਹੜੀ ਵਕਾਲਤ ਵਾਲੀ ਟੀਮ ਹੈ, ਉਹਨਾਂ ਤੋਂ ਅਸਤੀਫਾ ਮੰਗ ਲਿਆ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਸ਼ਾਇਦ 21 IPS ਅਧਿਕਾਰੀ ਇਹਨਾਂ ਨੇ ਇਧਰ ਉਧਰ ਕੀਤੇ, 7 SSP ਨਵੇਂ ਲਾ ਦਿੱਤੇ। ਉਦੋਂ ਪਿੱਛੇ ਚਲੇ ਜਾਈਏ ਆਪਾਂ ਤਾਂ ਕੁਝ ਕਹਿ ਲਓ ਕਰਪਸ਼ਨ ਦੀਆਂ ਕਾਰਵਾਈਆਂ, ਮੁਕਤਸਰ ਵਾਲਾ DC, ਮਲੋਟ ਵਾਲੀ SHO, ਮਤਲਬ ਕਿ ਕੁਝ ਐਸਾ ਹੈ ਜਿਹਦੀ ਆਪਾਂ ਅੱਗੇ ਚਰਚਾ ਕਰਦੇ ਰਹੇ ਹਾਂ ਆਪਣੇ ਪ੍ਰੋਗਰਾਮਾਂ 'ਚ ਕਿ ਦਿੱਲੀ ਦੇ ਨਤੀਜੇ ਤੋਂ ਬਾਅਦ ਜਿਹੜੀ ਇਹ ਹਰਕਤ ਦੇ ਵਿੱਚ ਹੈ ਗਵਰਨਮੈਂਟ, ਕਿਤੇ ਨਾ ਕਿਤੇ ਉਹਦੇ ਪਿੱਛੇ ਅਰਵਿੰਦ ਕੇਜਰੀਵਾਲ ਖਲੋਤੇ ਆ। ਤਾਂ ਮਤਲਬ ਕਿ ਹੁਣ ਵੀ ਜੇ ਤੁਸੀਂ ਦੇਖੋਗੇ ਤਾਂ ਇਹ 52 ਜਿਹੜੀਆਂ ਕਾਰਵਾਈਆਂ ਹੋਈਆਂ, ਮੈਂ ਬੜੀ ਬਰੀਕੀ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਪੁਲਿਸ ਮਹਿਕਮੇ 'ਚ ਮੇਰੇ ਸੂਤਰ ਬਹੁਤ ਸੋਲਿਡ ਹੈ, ਜਦੋਂ ਉਹਦੇ 'ਚ ਜਾ ਕੇ ਅਸੀਂ ਦੇਖਿਆ, ਬੜੀ ਹੈਰਾਨਗੀ ਵਾਲੀ ਗੱਲ ਹੈ ਕਿ 52 ਚੋਂ ਐਸੇ ਆ ਜਿਨ੍ਹਾਂ ਦਾ ਕਰਪਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਐਕਚੁਅਲ 'ਚ ਉਹ ਬੰਦੇ ਮਤਲਬ ਕਿ VRS ਲੈ ਤੋਂ ਬਗੈਰ ਜਾਂ ਹੋਰ ਫਾਰਮੈਲਿਟੀ ਕੀਤੇ ਤੋਂ ਬਗੈਰ ਉਹ ਬਾਹਰ ਜਾ ਕੇ ਸੈੱਟ ਹੋ ਗਏ। ਉਹਨਾਂ ਨੂੰ ਵੀ, ਉਹਨਾਂ ਦੀ ਡਿਸਮਿਸਲ ਨੂੰ ਵੀ ਏਦਾਂ ਦਿਖਾ ਦਿੱਤਾ ਗਿਆ ਕਿ ਲਓ ਜੀ ਇਹ ਕਾਲੀਆਂ ਭੇਡਾਂ ਨੇ। ਸੋ ਮਤਲਬ ਹੁਣ ਇਹਦੇ 'ਚ ਕੀ ਇੱਕ ਪੇਚ ਹੋਰ ਫਸ ਰਿਹਾ। ਦਰਅਸਲ ਕੀ ਆ ਕਿ ਤੁਹਾਨੂੰ ਪਤਾ ਪੁਲਿਸ ਫੋਰਸ ਜਿਹੜੀ ਹੁੰਦੀ ਆ ਉਹ ਤੇ ਫਿਰ ਧਰਨਾ ਮੁਜ਼ਾਹਰਾ ਨਹੀਂ ਨਾ ਕਰ ਸਕਦੀ, ਪਰੰਤੂ ਹੋ ਕੀ ਰਿਹਾ ਕਿ ਜਿਹੜੇ ਰਿਟਾਇਰਡ ਪੁਲਿਸ ਕਰਮਚਾਰੀ ਅਧਿਕਾਰੀ ਆ, ਉਹਨਾਂ ਦੀ ਇੱਕ ਜਥੇਬੰਦੀ ਆ, ਹੁਣ ਉਹ ਮੈਦਾਨ 'ਚ ਨਿੱਤਰ ਪਈ ਆ। ਉਹ ਕਹਿੰਦੇ ਕਿ ਅਸੀਂ ਤੇ ਧਰਨਾ ਲਾਵਾਂਗੇ DGP ਦੇ ਘਰ ਮੂਹਰੇ ਵੀ ਤੇ ਦਫ਼ਤਰ ਮੂਹਰੇ ਵੀ। ਬਈ ਕਾਰਨ ਕੀ ਆ? ਉਹ ਕਹਿੰਦੇ ਕਾਰਨ ਇਹ ਆ ਕਿ ਜਿਹੜੇ ਤੇ ਪੰਜਾਬੀ ਅਧਿਕਾਰੀ ਆ, ਯਾਨੀ ਜ਼ਿਆਦਾਤਰ PPS ਜਿਹੜੇ ਆ, ਉਹਨਾਂ ਨੂੰ ਤੁਸੀਂ ਟੰਗ ਦਿੱਤਾ ਬਈ ਜਿਨ੍ਹਾਂ ਤੇ ਸ਼ਿਕਾਇਤਾਂ ਹੀ ਸੀ ਸਿਰਫ, ਪਰ ਜਿਹੜੇ IPS ਹੈ ਉਹਨਾਂ ਨੇ ਨਾਮ ਲੈ ਬਕਾਇਦਾ ਵੀ ਇੰਦਰਵੀਰ ਸਿੰਘ। ਤੁਹਾਨੂੰ ਯਾਦ ਹੈ ਨਾ DIG ਇੰਦਰਵੀਰ, ਫਿਰੋਜ਼ਪੁਰ ਵਾਲਾ, ਸੰਗਰੂਰ ਵੀ ਉਹਦਾ ਰੌਲਾ ਪਿਆ ਕਿ ਉਹਦੇ ਤੇ 2 ਪਰਚੇ ਆ, 2 ਪਰਚੇ ਆ। ਬਈ ਤੁਸੀਂ ਉਸਨੂੰ ਕਿਉਂ ਨਹੀਂ ਡਿਸਮਿਸ ਕਰ ਰਹੇ? ਇਸੇ ਤਰ੍ਹਾਂ ਪ੍ਰਦੀਪ ਕੁਮਾਰ ਦਾ ਨਾਮ ਲਿਆ ਗਿਆ IPS ਦਾ ਕਿ ਉਹ ਅਧਿਕਾਰੀ ਵੀ FIR ਦੇ ਵਿੱਚ ਨਾਮਜ਼ਦ ਹੈ, ਤੁਸੀਂ ਉਸਨੂੰ ਕਿਉਂ ਨਹੀਂ? ਯਾਨੀ ਮੁੱਦਾ ਬਣਾ ਲਿਆ ਇਹਨਾਂ ਨੇ ਕਿ ਬਈ ਛੋਟਿਆਂ ਤੇ, ਖਾਸ ਤੌਰ ਤੇ PPS ਤੇ ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਜ਼ਿਆਦਾ ਇਹਦਾ ਨੁਕਸਾਨ ਹੋ ਰਿਹਾ, ਕਿਉਂਕਿ IPS ਆਪਾਂ ਦੇਖਦੇ ਨਾ, IPS ਸਰਵਿਸ ਦੇ ਵਿੱਚ ਜ਼ਿਆਦਾਤਰ ਨੌਨ ਪੰਜਾਬੀ ਵੀ ਆ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਮੁੱਦਾ बढ़दा ਜਾ ਰਿਹਾ ਹੈ। ਇਹ ਮੁੱਦਾ ਪ੍ਰਵੀਨ ਜੀ ਪੁਲਿਸ ਮਹਿਕਮੇ ਦੇ ਅੰਦਰ ਬਹੁਤ ਚਰਚਿਤ ਹੈ। ਤਾਂ ਹੁਣ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਇਸ ਸਰਕਾਰ ਤੋਂ ਨਾਖੁਸ਼ ਹੋ ਰਹੇ ਆ, ਖਫਾ ਹੋ ਰਹੇ ਆ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ PU ਹੋਸਟਲਾਂ ਦੇ ਉਸ ਵਿਵਾਦ ਤੋਂ ਜਿਹੜਾ ਨਾਮ ਤੋਂ ਬਾਅਦ ਹੋ ਗਿਆ ਜੀ, ਹੋਸਟਲਾਂ ਦੇ ਨਾਮ ਤੋਂ ਬਾਅਦ। ਦੇਖੋ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਨਾਮਾਂ ਦਾ ਇਹ ਆਪਾਂ ਦੇਖਦੇ ਇੰਡੀਆ ਦੇ ਵਿੱਚ ਵਿਵਾਦ ਹੈ ਬੇਲੋੜਾ, ਬੇਲੋੜਾ, ਕਿਉਂਕਿ ਸਰਕਾਰ ਜਿਹੜੀ ਵੀ ਆਉਂਦੀ ਆ ਉਹਦੀ ਆਪਣੀ ਆਈਡੀਓਲੋਜੀ ਹੁੰਦੀ ਆ, ਉਹਦੀਆਂ ਆਪਣੀਆਂ ਨੀਤੀਆਂ ਹੁੰਦੀਆਂ, ਉਹਦੇ ਆਪਣੇ ਹੀਰੋ ਹੁੰਦੇ ਆ, ਉਸ ਹਿਸਾਬ ਨਾਲ ਚੱਲਦੇ ਆ। ਫਿਰ ਨੇਤਾਵਾਂ ਦੇ ਨਾਮ ਤੇ ਵਿਵਾਦ, ਇਧਰੋਂ ਬਦਲ ਦਿੱਤਾ, ਉਧਰੋਂ ਬਦਲ ਦਿੱਤਾ। ਫਿਰ ਕੁਛ ਇਤਿਹਾਸ ਤੇ ਭਾਰਤੀ ਜਨਤਾ ਪਾਰਟੀ ਤੇ ਤੁਹਾਨੂੰ ਪਤਾ ਹੈ ਨਾ ਜੀ, ਉਹ ਤਾਂ ਬਿਜ਼ੀ ਇਹਨਾਂ ਕੰਮਾਂ 'ਚ ਰਹਿੰਦੀ ਹੈ ਕਿ ਉਹ ਤਾਂ ਦੇਖਦੇ ਰਹਿੰਦੇ ਆ, ਇੱਕ ਨਕਸ਼ਾ ਉਹਨਾਂ ਦਾ ਤਾਂ RSS ਦੇ ਮੇਜ਼ ਤੇ ਪਿਆ ਰਹਿੰਦਾ ਵੀ ਕਿਹੜੇ ਸ਼ਹਿਰ ਦਾ ਨਾਮ ਬਦਲਿਆ ਜਾ ਸਕਦਾ ਹੈ। ਤਾਂ ਆਪਾਂ ਦੇਖਿਆ ਹੀ ਆ ਚੰਡੀਗੜ੍ਹ ਏਅਰਪੋਰਟ ਯਾਨੀ ਮੋਹਾਲੀ ਵਾਲਾ ਜਿਹੜਾ ਏਅਰਪੋਰਟ ਆ, ਉਸਦੇ ਨਾਮ ਤੇ ਕਿੱਡਾ ਤਕੜਾ ਵਿਵਾਦ ਰਿਹਾ। ਜਦ ਹੱਲ ਹੋਣ ਤੇ ਆਇਆ ਤਾਂ ਕੋਈ ਵੱਡਾ ਮੁੱਦਾ ਹੀ ਨਹੀਂ ਸੀਗਾ। ਗੱਲ ਇਹ ਆ ਕਿ ਜਿਹੜੇ ਇਹ ਹੋਟਲਾਂ ਦੇ ਨਾਮ ਨੇ, ਹੋਸਟਲਾਂ ਦੇ ਨਾਮ ਨੇ, PU ਦੇ ਵਿੱਚ ਜਿਹੜੇ ਹੋਸਟਲ ਆ ਰਾਣੀ ਅਹਿਲਿਆ ਬਾਈ ਹੋਲਕਰ ਦੇ ਨਾਮ ਤੇ ਜਿਹੜਾ ਰੱਖਿਆ ਗਿਆ ਖਾਸ ਤੌਰ ਤੇ, ਉਹਦਾ ਇੱਕ ਵਿਵਾਦ ਉੱਠਿਆ। ਆਪਣੇ ਪੰਜਾਬ ਦੇ ਬੜੇ ਨਾਮਵਰ ਬੁੱਧੀਜੀਵੀਆਂ ਨੇ ਪ੍ਰੈਸ ਨੋਟ ਬਕਾਇਦਾ ਜਿਹੜਾ ਹੈ ਉਹ ਲਾਇਆ।
ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਨਾਮ ਦੀ, ਰਾਣੀ ਅਹਿल्या ਬਾਈ ਹੋਲਕਰ, ਦੇਖੋ ਉਹਨਾਂ ਦਾ ਆਪਣਾ ਇਤਿਹਾਸ ਹੈ, ਪਰ ਉਹ ਆਪਣੇ ਪੰਜਾਬ ਦੇ ਨਾਲ ਤੇ ਇੱਥੇ ਕੋਈ ਵਾਹ ਵਾਸਤੇ ਨਹੀਂ ਰੱਖਦੇ, ਜਿੰਨਾ ਕੁ ਮੈਨੂੰ ਇਤਿਹਾਸ ਬਾਰੇ ਬਈ ਹੈ ਸੋਝਾ ਬੁਝਾ। ਉਹ ਤਾਂ ਇੰਦੌਰ ਦੇ ਆ, ਉਹਨਾਂ ਦਾ ਬੈਕਗ੍ਰਾਉਂਡ ਇੰਦੌਰ ਹੈ। ਤੁਸੀਂ ਉਹਨਾਂ ਦੇ ਨਾਮ ਤੇ ਜਮ ਕੇ ਰੱਖੋ, ਕੋਈ ਚੱਕਰ ਨਹੀਂ ਜੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਪੰਜਾਬੀ ਯੂਨੀਵਰਸਿਟੀ ਹੈ ਜਾਂ ਸਾਡੀ ਪੰਜਾਬ ਯੂਨੀਵਰਸਿਟੀ ਹੈ, ਮਤਲਬ ਕਿ ਜੋ ਸਾਡੀ ਵਿਰਾਸਤ ਨੂੰ ਜਾਂ ਕਹਿ ਲਓ ਕਿ ਸਾਡੇ ਸੱਭਿਆਚਾਰ ਨੂੰ ਜੋ ਰਿਪਰੈਜ਼ੈਂਟ ਕਰਦੇ ਨੇ ਅਦਾਰੇ, ਤੁਸੀਂ ਉੱਥੇ ਆ ਕੇ ਉਹਨਾਂ ਦਾ ਨਾਮ ਰੱਖੋਗੇ ਤਾਂ ਗਲਤ ਹੈ। ਕਿਉਂਕਿ ਸਾਡੇ ਕੋਲ ਤਾਂ ਸਾਡੀਆਂ ਬੀਬੀਆਂ ਨਾਇਕਾ ਹੈਗੀਆਂ ਨੇ ਨਾ, ਮਾਤਾ ਖੀਵੀ ਹੈ ਸਾਡੇ ਕੋਲ, ਜੀ ਬਿਲਕੁਲ, ਗਦਰੀ ਬੀਬੀ ਗੁਲਾਬ ਕੌਰ ਹੈ ਸਾਡੇ ਕੋਲ, ਦੁਰਗਾ ਭਾਬੀ ਹੈ ਜਿਹਨੇ ਭਗਤ ਸਿੰਘ ਦਾ ਬਹੁਤ ਸਾਥ ਦਿੱਤਾ। ਜੀ ਜੀ, ਮਤਲਬ ਕਿ ਇਸ ਤਰ੍ਹਾਂ ਦੀਆਂ ਸਾਡੇ ਕੋਲ ਇਸਤਰੀਆਂ ਨੇ, ਮਾਈ ਭਾਗੋ ਹੈ, ਕਲਪਨਾ ਚਾਵਲਾ ਸਾਡੀ ਹੈ। ਜੇ ਆਪਾਂ ਆਧੁਨਿਕ, ਹਾਂ ਜੀ, ਜੇ ਆਪਾਂ ਆਧੁਨਿਕ ਇਤਿਹਾਸ ਦੀ ਗੱਲ ਕਰੀਏ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇਸ ਗੱਲ ਦੇ ਨਾਲ, ਕਿਉਂਕਿ ਤੁਹਾਨੂੰ ਪਤਾ ਅਕਸਰ ਮੈਂ ਇਹੋ ਜਿਹੀਆਂ ਚੀਜ਼ਾਂ ਤੋਂ ਥੋੜਾ ਜਿਹਾ ਸਹਿਮਤ ਹੋ ਜਾਂਦਾ ਹੁੰਦਾ, ਪਰੰਤੂ ਜਿੱਥੇ ਇਹ ਚੀਜ਼ਾਂ ਕਿਤੇ ਨਾ ਕਿਤੇ ਗਲਤ ਹੁੰਦੀਆਂ ਤਾਂ ਉੱਥੇ ਫਿਰ ਉਹਨਾਂ ਦੇ ਨਾਲ ਸਹਿਮਤੀ ਨਹੀਂ ਜਤਾਈ ਜਾ ਸਕਦੀ ਪ੍ਰਵੀਨ ਜੀ। ਤਾਂ ਇਹ ਕੌਣ ਕਰ ਰਿਹਾ, ਇਹ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਆ। ਇਹ ਸਭ ਕੁਝ ਜਿਹੜਾ ਹੈ, ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਸਾਡੀ ਉੱਚ ਸਿੱਖਿਆ ਉਹਦਾ ਤਾਂ ਬੇੜਾ ਗਰਕ ਹੋ ਰਿਹਾ, ਉਧਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਵੀਂ ਸਿੱਖਿਆ ਨੀਤੀ ਤਹਿਤ ਹੁਣ VC ਡਾਇਰੈਕਟ ਲਾਉਣ ਦਾ ਫੈਸਲਾ ਲੈ ਲਿਆ ਕੇਂਦਰ ਨੇ ਆਪਣੇ ਹੱਥ, ਕਿ ਸ਼ਾਇਦ ਨੌਨ ਵਿਦਿਅਕ ਸੈਕਟਰ ਚੋਂ ਵੀ ਬੰਦੇ ਲਿਆ ਕੇ VC ਲਾ ਦਿੱਤੇ ਜਾਣਗੇ। ਤਾਂ ਉਹ ਕੀ ਆ, ਉਹ ਸਿੱਖਿਆ ਦਾ ਭਗਵਾ ਕਰਨੀ ਅਸਲ ਦੇ ਵਿੱਚ ਬੇੜਾ ਗਰਕ ਕਰਨੇ ਆ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਕੋਈ ਵਿਚਾਰਧਾਰਾ ਸਪਸ਼ਟ ਰੂਪ ਦੇ ਵਿੱਚ ਜਾਂ ਅਸਪਸ਼ਟ ਰੂਪ ਦੇ ਵਿੱਚ, ਲੁਕਵੇਂ ਰੂਪ ਚ ਜਾਂ ਸਿੱਧਾ ਇੱਕ ਕਹਿ ਲਓ ਕਿ ਸਿੱਧੇ ਢੰਗ ਦੇ ਨਾਲ ਤੋਰਦੇ ਹੋ ਤੁਸੀਂ ਅੱਗੇ, ਤਾਂ ਮੇਰੇ ਖਿਆਲ ਦੇ ਨਾਲ ਉਹ ਮਾਡਲ ਠੀਕ ਨਹੀਂ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਉਸੇ ਹੀ ਮਕਾਰੀ ਚੋਂ ਨਿਕਲਦੀਆਂ ਨੇ, ਉਸੇ ਹੀ ਚਲਾਕੀ ਚੋਂ ਨਿਕਲਦੀਆਂ ਨੇ, ਜਿਹੜੀ ਚਲਾਕੀ ਕੀਤੀ ਜਾਂਦੀ। ਹਾਲਾਂਕਿ ਹੁਣ ਹਿੰਦੂ ਰਾਸ਼ਟਰ ਤੇ ਤੁਹਾਨੂੰ ਪਤਾ RP ਸਿੰਘ ਨੇ ਬਿਆਨ ਦਿੱਤਾ ਵੀਕਐਂਡ ਤੇ, ਅਮਿਤ ਸ਼ਾਹ ਬਿਆਨ ਦੇ ਚੁੱਕਿਆ, ਹਿੰਦੂ ਰਾਸ਼ਟਰ ਤੋਂ ਤਾਂ ਪਿੱਛੇ ਹਟ ਰਹੇ ਨੇ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਮੇਰੀ ਹਮੇਸ਼ਾ ਕੁਝ ਪੰਥਕ ਪੱਤਰਕਾਰ ਹੁੰਦੇ ਸੀਗੇ, ਅਸੀਂ ਇੱਕੋ ਅਖਬਾਰ ਚ ਹੁੰਦੇ ਸੀ, ਬਹਿਸ ਵੀ ਹੁੰਦੀ ਸੀ, ਮੈਂ ਕਿਹਾ ਨਹੀਂ ਬਣੇਗਾ ਇਹ ਮੁਲਕ, ਨਹੀਂ ਬਣੇਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਤਾਂ ਹੁਣ ਉਧਰੋਂ ਤਾਂ ਪਿੱਛੇ ਹਟ ਰਹੇ ਨੇ, ਪਰ ਗੱਲ ਇਹ ਆ ਕਿ ਜਿਹੜੀ ਸੋਚ ਦੇ ਵਿੱਚ ਤੇ ਚੀਜ਼ ਹੈਗੀ ਆ ਨਾ, ਤਾਂ ਉਹ ਕਿਤੇ ਨਾ ਕਿਤੇ ਡੰਗ ਮਾਰਦੀ ਆ। ਸੋ ਇਹ ਮੇਰੇ ਖਿਆਲ ਦੇ ਨਾਲ ਗਲਤ ਹੈ। ਸਾਨੂੰ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਭਾਈ ਸਾਡੇ ਕੋਲ ਸਾਡੇ ਨਾਇਕ ਨੇ, ਸਾਡੇ ਕੋਲ ਸਾਡੀਆਂ ਨਾਇਕਾਵਾਂ ਨੇ, ਸਾਡੇ ਕੋਲ ਸਾਡਾ ਇਤਿਹਾਸ ਹੈ, ਉਹਦੇ ਮੁਤਾਬਕ ਜਿਹੜਾ ਮਰਜ਼ੀ ਕੋਈ, ਚਾਹੇ ਹਿੰਦੂ ਰੱਖ ਲਓ, ਚਾਹੇ ਸਿੱਖ ਰੱਖ ਲਓ, ਚਾਹੇ ਮੁਸਲਿਮ ਰੱਖ ਲਓ, ਸਾਡੇ ਕੋਲ ਸਾਰੇ ਪ੍ਰਕਾਰ ਦੇ ਨੇ ਜੀ। ਪਰ ਉਹ ਸਾਡੀ ਧਰਤੀ ਦੇ, ਸਾਡੇ ਖਿੱਤੇ ਦੇ ਹੋਣੇ ਚਾਹੀਦੇ ਆ ਜੀ ਬਿਲਕੁਲ। ਨਾਲੇ ਮਿੰਟੂ ਜੀ ਇੱਕ ਗੱਲ ਇਹ ਵੀ ਹੈ ਨਾ ਕਿ ਆਪਣੇ ਇੱਕ ਪੋਲੀਟੀਕਲ ਏਜੰਡੇ ਤੋਂ ਪਿੱਛੇ ਹਟਣਾ ਉਹ ਇੱਕ ਅਲੱਗਾ ਗੱਲ ਆ, ਤੇ ਆਪਣੇ ਪੋਲੀਟੀਕਲ ਏਜੰਡਿਆਂ ਦੇ ਉੱਤੇ ਕੰਮ ਕਰੀ ਜਾਣਾ ਉਹ ਇੱਕ ਅਲੱਗਾ ਗੱਲ ਆ। ਉਹ ਹਿੰਦੂ ਰਾਸ਼ਟਰ ਉਹਨਾਂ ਦਾ ਇੱਕ ਪੋਲੀਟੀਕਲ ਏਜੰਡਾ ਸੀਗਾ, ਜਿਹੜਾ ਉਹਨਾਂ ਦੇ ਲਈ ਬਹੁਤ ਸੱਤਾ ਦੇ ਵਿੱਚ ਵਾਪਸੀ ਦਾ ਬਹੁਤ ਵੱਡਾ ਜ਼ਰੀਆ ਬਣਿਆ। 225 ਆ ਗਿਆ, ਕੁਛ ਨਹੀਂ ਕਰ ਸਕੇ। ਉਹ ਤਾਂ ਉਹਨਾਂ ਦਾ ਹੁਣ ਫਿਰ ਕਿਸੇ ਨਾ ਕਿਸੇ ਪੱਖ ਤੋਂ ਤਾਂ ਕਹਿਣਾ ਹੀ ਹੈ ਕਿ ਨਹੀਂ ਜੀ ਇਹ ਨਹੀਂ ਬਣਾਇਆ ਜਾ ਸਕਦਾ, ਨਹੀਂ ਸੰਭਵ ਵੀ ਨਹੀਂ ਹੈ। ਉਹ ਪੋਲੀਟੀਕਲੀ ਤਾਂ ਜੋ ਉਹਨਾਂ ਨੇ ਗੇਨ ਕਰਨਾ ਸੀ ਕਰ ਲਿਆ, ਬਿਲਕੁਲ। ਪਰੰਤੂ ਗੱਲ ਇਹ ਹੈ ਕਿ ਇੱਕ ਵਿਚਾਰ ਚੱਲਦਾ ਹੈ, ਹੁਣ ਇਹ ਅੱਛਾ ਵਾਮ ਗੱਲ ਲੰਬੀ ਹੋ ਜਾਏਗੀ, ਇਤਿਹਾਸ ਆ ਗੱਲ। ਮੈਂ ਤੁਹਾਨੂੰ ਦੱਸ ਦਿੰਦਾ ਕਿ RSS ਬਾਰੇ ਬਹੁਤ, ਮੈਂ ਜਿੱਦੇ ਨਾਲ ਜਿਹੜੀ ਸ਼ਕਤੀ, ਬਹੁਤ ਵੱਡੀ ਸ਼ਕਤੀ ਹੁੰਦੀ ਹੈ ਨਾ, ਉਹਦੀ ਜਾਣਕਾਰੀ ਵੀ ਤੁਹਾਡੇ ਕੋਲ ਵੱਡੀ ਹੋਣੀ ਚਾਹੀਦੀ ਹੈ। RSS ਵਾਲੇ ਜਦੋਂ ਤੁਸੀਂ ਤੱਥਾਂ ਦੀ ਪੜਚੋਲ ਕਰੋਗੇ, RSS ਵਾਲੇ ਚੀਨ ਚ ਜਾਂਦੇ ਨੇ ਬਕਾਇਦਾ ਟ੍ਰੇਨਿੰਗ ਲੈ, ਔਰ ਉਹਨਾਂ ਦੇ ਜਿਹੜੇ ਬੁੱਧੀਜੀਵੀ ਉਹ ਇੱਥੇ ਆਉਂਦੇ ਇਹਨਾਂ ਕੋਲ ਜੀ। ਤਾਂ ਇੱਕ ਪਾਸੇ ਇਹ ਵਾਮਪੰਥੀ, ਤੁਸੀਂ ਦੇਖਦੇ ਵਾਮਪੰਥੀ ਬੋਲਦੇ ਕਾਮਰੇਡਾਂ ਨੂੰ ਜੀ, ਇੱਕ ਪਾਸੇ ਉਹਨਾਂ ਨੂੰ ਇਹ ਪਾਣੀ ਪੀ ਕੇ ਕੋਸਦੇ ਆ, ਦੂਜੇ ਪਾਸੇ ਸਾਂਝ ਪਿਆ। ਇਹ ਸੱਜੇ ਪੱਖੀਆਂ ਦੇ ਸਿਰਾਂ ਨੇ, ਉਹ ਖੱਬੇ ਪੱਖੀਆਂ ਦੇ ਸਿਰਾਂ ਨੇ, ਦੋਨੇ ਸਿਰੇ ਆ, ਵੇਖ ਲਓ ਤੁਸੀਂ। ਹਾਂ, ਤੇ ਤੁਸੀਂ ਦੇਖ ਲਓ ਕਿ ਦੋਨੇ ਇੱਕ ਦੂਜੇ ਕੋਲ ਜਾਂਦੇ ਆਉਂਦੇ ਰਹਿੰਦੇ ਆ, ਮਿਲਦੇ ਗਿਲਦੇ ਰਹਿੰਦੇ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਜਿਹੜੇ ਤਾਜ਼ਾ ਅੰਕੜਿਆਂ ਦੇ ਤੌਰ ਤੇ ਚਰਚਾ ਛਿੜੀ ਹੈ ਜੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ, ਅੱਗੇ ਨਾਲੋਂ ਵੱਧ ਗਈ ਹੈ ਜੀ। ਦੇਖੋ ਇਹ ਪੰਜਾਬ ਦੀ ਜਿਹੜੀ ਹੈ ਨਾ ਨੀਤੀਗਤ ਕਹਿ ਲਓ ਕਿ ਇਸ ਵੇਲੇ ਦੁਰਗਤ ਹੋ ਰਹੀ ਆ ਜੀ। ਦੁਰਗਤ ਸ਼ਬਦ ਕਹਿ ਲਓ ਕਿ ਬਰਬਾਦੀ ਹੋ ਰਹੀ ਆ। ਸਾਡੇ ਕੋਲ ਮਤਲਬ ਕਿ ਨੀਤੀਗਤ ਏਜੰਡਾ ਲੈ ਕੇ ਚੱਲਣ ਵਾਲੇ ਬੰਦੇ ਹੈ ਨਹੀਂ ਗਏ ਜੀ। ਠੀਕ ਹੈ ਨਾ। ਸਰਕਾਰ ਤੇ ਇੱਕ ਐਸੀ ਸਰਕਾਰ ਹੈ ਕਿ
ਜਿਹਦੇ ਮੰਤਰੀ ਨੂੰ 20 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਜਿਹੜਾ ਮੰਤਰਾਲਾ ਉਹ ਸਾਂਭ ਰਿਹਾ ਉਹ ਅਸਲ ਦੇ ਵਿੱਚ ਮੰਤਰਾਲਾ ਹੈ ਹੀ ਨਹੀਂ ਹੈ, ਤਾਂ ਲਾਪਤਾ ਹੈ। ਜੀ ਤੁਸੀਂ ਕਦੇ ਇਤਿਹਾਸ 'ਚ ਇਦਾਂ ਦੀ ਕੋਈ ਕਹ ਲਓ ਕਿ ਨਲਾਇਕੀ ਦੇਖੋਗੇ ਕਿ ਇੱਕ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ ਮਿਨਿਸਟਰ ਆ ਤੇ ਉਹ ਮੰਤਰਾਲਾ ਹੀ ਹੈ ਨਹੀਂ? ਮੈਂ ਤਾਂ ਮੰਨ ਗਿਆ ਜੀ ਇਹਨਾਂ ਦੀਆਂ ਗੱਲਾਂ ਨੂੰ। ਤਾਂ ਖੈਰ ਇਹੋ ਜੀ ਤੇ ਟੀਮ ਹੈ ਸਾਡੇ ਕੋਲ। ਇਹ ਤੇ ਚਲੋ ਹੁਣ ਜਿੱਦਾਂ ਵੀ ਡੰਗ ਟੱਪਦਾ, ਜੋ ਪਲ ਹੱਸ ਕੇ ਲੰਘਦਾ ਯਾਰ ਲੰਘਾਈ ਜਾ, ਉਹ ਹਾਲਤ ਬਣੀ ਆ ਕਿ ਜੋ ਪਲ ਲੰਘਦਾ। ਉਹ ਗੱਲ ਬੇਰੁਜ਼ਗਾਰੀ ਦੀ ਸਰ ਇਹ ਹੁੰਦੀ ਆ ਕਿ ਜਦੋਂ ਤੁਹਾਡੇ ਕੋਲ ਨੀਤੀਆਂ ਸਹੀ ਢੰਗ ਨਾਲ ਨਹੀਂ ਹੁੰਦੀਆਂ, ਤੁਹਾਡੇ ਕੋਲ ਵਿਜ਼ਡਮ ਅੱਛਾ ਨਹੀਂ ਹੈ ਲੀਡਰਸ਼ਿਪ ਕੋਲ, ਆਹੀ ਹਾਲ ਹੁੰਦਾ। ਤਾਂ ਹੁਣ ਤਾਜ਼ੇ ਅੰਕੜੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈ ਉਹ 14.9 ਹੋ ਗਈ ਆ, ਮਤਲਬ ਕਿ ਬਹੁਤ ਜ਼ਿਆਦਾ ਹੋ ਗਈ ਆ ਜੀ। ਤਾਂ ਹਾਲੇ ਤੇ ਅਮਰੀਕਾ ਤੋਂ ਹੋਰ ਆਉਣੇ ਆ ਡਿਪੋਰਟ ਹੋ ਕੇ, ਉਹ ਵੀ ਇਸ ਕਤਾਰ 'ਚ ਖਲੋ ਜਾਣਗੇ ਕਿਉਂਕਿ ਜ਼ਿਆਦਾਤਰ ਜੋ ਵਰਕ ਫੋਰਸ ਦਾ ਹਿੱਸਾ ਹੁੰਦੇ, ਏਜ ਗਰੁੱਪ ਦਾ ਹਿੱਸਾ ਹੁੰਦੇ, ਉਹੀ ਨੇ ਉਹ। ਹਾਲੇ ਤੇ ਬਹੁਤ ਕੁਝ ਹੋਰ ਹੋਣਾ ਬਾਕੀ ਆ। ਤਾਂ ਰਾਸ਼ਟਰੀ ਪੱਧਰ ਤੇ ਵੈਸੇ ਇਹ ਜਿਹੜੀ ਬੇਰੁਜ਼ਗਾਰੀ ਦਰ ਹੈ ਨਾ, ਉਹ ਜੇ ਤੁਸੀਂ ਦੇਖੋਗੇ ਤਾਂ ਕਾਫੀ ਵੱਡੀ ਹੈ। ਨੈਸ਼ਨਲ ਸੈਂਪਲ ਸਰਵੇ ਦੀ ਰਿਪੋਰਟ ਦੇ ਮੁਤਾਬਕ ਉਹ ਲਗਭਗ 20-21 ਤੇ ਚੱਲ ਜਾਂਦੀ ਆ। ਠੀਕ ਹੈ ਜੀ। ਪਰ ਹਾਂਜੀ, ਪਰ ਸਾਡੇ ਕੋਲ ਕਿਉਂਕਿ ਖੇਤੀ ਸੈਕਟਰ ਬਹੁਤ ਵੱਡਾ, ਸਾਡੇ ਕੋਲ ਮੰਡੀ ਸੈਕਟਰ ਬਹੁਤ ਵੱਡਾ, ਪਰ ਅਸੀਂ ਮਾਰ ਕਿੱਥੇ ਖਾ ਰਹੇ ਹਾਂ ਕਿ ਅਸੀਂ ਖੇਤੀ ਨੂੰ ਆਧੁਨਿਕ ਉਦਯੋਗ 'ਚ ਨਹੀਂ ਬਦਲ ਪਾ ਰਹੇ ਤੇ ਜਿਹੜੀ ਸਾਡੀ ਮੈਨੂਫੈਕਚਰਿੰਗ ਪਾਵਰ ਹੈ ਉਹ ਡਿੱਗ ਪਈ ਆ ਬਿਲਕੁਲ। ਸੋ ਇਹੀ ਚੀਜ਼ਾਂ ਨੇ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਜਦੋਂ ਤੱਕ ਨੀਤੀਗਤ ਤੌਰ ਤਰੀਕੇ ਨਹੀਂ ਬਦਲੋਗੇ, ਤੁਹਾਡਾ ਇਹ ਅੰਕੜਾ ਜਿਹੜਾ ਕਿ ਅੱਗੇ ਮੇਰੇ ਖਿਆਲ ਦੇ ਨਾਲ ਜੇ ਮੈਂ ਦੇਖਦਾ ਹੁੰਦਾ ਸੀਗਾ 6, 7, 8 ਦੇ ਵਿਚਾਲੇ ਰਹਿ ਜਾਂਦਾ ਸੀ, ਜੇ ਅੱਜ 14, 15 ਤੱਕ ਉਹ ਪਹੁੰਚਣ ਲੱਗ ਪਿਆ, ਇਟ ਮੀਨ ਕਿ ਤੁਸੀਂ ਜਿਹੜੀ ਰਾਸ਼ਟਰੀ ਬੇਰੁਜ਼ਗਾਰੀ ਦਰ ਹੈ, ਕੌਮੀ ਬੇਰੁਜ਼ਗਾਰੀ ਦਰ ਹੈ, ਕਿ ਉਹਦੇ ਬਿਲਕੁਲ ਹੋਰ 2-4 ਸਾਲ ਤੱਕ ਉਹਦੇ ਬਿਲਕੁਲ ਨੇੜੇ ਪਹੁੰਚ ਜਾਓਗੇ। ਉਹ ਹੋ ਸਕਦਾ ਘਟਣੀ ਸਟਾਰਟ ਹੋ ਜਾਵੇ। ਜੀ ਜੀ ਬਿਲਕੁਲ, ਕਿਉਂਕਿ ਯੂਪੀ ਅੱਗੇ ਵਧ ਰਿਹਾ ਹੈ, ਠੀਕ ਹੈ ਨਾ, ਗੁਜਰਾਤ ਬਹੁਤ ਅੱਗੇ ਜਾ ਚੁੱਕਾ ਹੈ, ਮੱਧ ਪ੍ਰਦੇਸ਼ ਬਹੁਤ ਅੱਗੇ ਵਧ ਰਿਹਾ ਹੈ। ਤਾਂ ਇਸ ਕਰਕੇ ਉਹਨਾਂ ਦੇ ਸੈਕਟਰ ਮਜ਼ਬੂਤ ਹੋ ਰਹੇ ਆ। ਇਹਦਾ ਮਤਲਬ ਹੈ ਕਿ ਉਹ ਕੌਮੀ ਬੇਰੁਜ਼ਗਾਰੀ ਦਰ ਤੇ ਹੋਰ, ਚਲੋ ਕਿਉਂਕਿ ਇੰਡੀਆ ਦੇ ਵਿੱਚ ਵੀ ਇਸ ਵੇਲੇ ਆਰਥਿਕ ਮੰਦੀ ਹੈ, ਤਾਂ ਉਹ ਜਿਵੇਂ ਇਹ ਸਲੋ ਡਾਊਨ ਖਤਮ ਹੋਏਗਾ, GDP ਜਿਹੜੀ ਸਾਡੀ ਵਧਣੀ ਸਟਾਰਟ ਹੋ ਜਾਏਗੀ, ਇਕਨੋਮੀ ਵੱਡੀ ਹੋਣੀ ਸਟਾਰਟ ਹੋ ਜਾਏਗੀ, ਗਰੋਥ ਰੇਟ ਵਧੇਗਾ, ਤਾਂ ਉਹ ਤਾਂ ਉੱਤੇ ਚਲੇ ਜਾਣਗੇ। ਪਰ ਸਾਡੇ ਕੋਲ ਤਾਂ ਕੋਈ ਐਸਾ ਏਜੰਡਾ ਹੀ ਨਹੀਂਗਾ, ਨਹੀਂ ਹੈਗਾ ਬਿਲਕੁਲ। ਸਾਡੇ ਕੋਲ ਇੱਕੋ ਪ੍ਰਚਾਰ ਹੈ ਕਿ ਅਸੀਂ 3 ਸਾਲਾਂ 'ਚ 40-50 ਹਜ਼ਾਰ ਰੁਜ਼ਗਾਰ ਦੇ ਦਿੱਤਾ, ਤੇ ਜੇ ਉਸਨੂੰ ਤੁਸੀਂ ਸਾਲ ਦੇ ਨਾਲ ਕਰੋ, ਤਕਸੀਮ ਕਰ ਲਓ ਉਹਨੂੰ, ਤਾਂ ਤੁਸੀਂ ਦੇਖੋ ਕਿ ਐਵਰੇਜ ਕੀ ਬੈਠਦੀ ਹੈ ਸਾਡੀ, ਕਿ ਸਰਕਾਰੀ ਜੋਬਾਂ ਅਸੀਂ ਸਿਰਫ 15,000 ਦੇ ਰਹੇ ਹਾਂ ਸਾਲ ਦੀ। ਜੀ ਜੀ, ਉਹ ਵੀ ਰਿਟਾਇਰਮੈਂਟ, ਡੈਥ ਕੇਸ, VRS ਵਗੈਰਾ ਕੱਢ ਕੇ। ਸੋ ਇਹ ਸਾਡੀ ਇਸ ਵੇਲੇ ਦੀ ਸੂਰਤ ਹਾਲ ਹੈ। ਜੀ ਜੀ ਬਿਲਕੁਲ। ਰੈਲੀਆਂ 'ਚ ਤਾਂ ਕਹਿੰਦੇ ਰਹਿਣਾ ਮਿੰਟੂ ਜੀ, ਪੰਜਾਬ ਦੇ ਵਿੱਚ 20 ਲੱਖ ਬੇਰੁਜ਼ਗਾਰਾਂ ਦੀ ਵੱਡੀ ਫੌਜ ਹੈ ਤੇ ਨੌਕਰੀਆਂ ਪੈਦਾ ਕਰਨੀਆਂ 3 ਸਾਲਾਂ ਦੇ ਵਿੱਚ 40,000, ਉਹ ਵੀ ਤੁਹਾਡੇ ਆਪਣੇ ਅੰਕੜੇ 45,000, ਤੇ ਦਮਗਜੇ ਮਾਰਨੇ ਵੱਡੇ ਵੱਡੇ ਕਿ ਬਈ ਇਸ ਤਾਂ ਆਹ ਕਰਤਾ, ਇਸ ਤਾਂ ਉਹ ਕਰਤਾ। ਨਾਲੇ ਜਿਹੜੀ ਤੁਸੀਂ ਸਰਕਾਰੀ ਨੌਕਰੀ ਤੁਸੀਂ ਦੇ ਹੀ ਨਹੀਂ ਸਕਦੇ। ਹਾਂਜੀ, 20 ਲੱਖ ਸਰਕਾਰੀ ਨੌਕਰੀ ਕਿੱਥੋਂ ਪੈਦਾ ਕਰ ਦੋਗੇ? ਨਹੀਂ ਦੇ ਸਕਦੇ ਵੀ ਤੁਸੀਂ ਤਾਂ ਪ੍ਰਾਈਵੇਟ ਸੈਕਟਰ ਜਿਹੜਾ ਹੈ, ਜਾਂ ਸਰਵਿਸ ਸੈਕਟਰ ਹੈ ਜਿਹੜਾ, ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ, ਜਾਂ ਖੇਤੀ ਸੈਕਟਰ ਹੈ ਜਿਹੜਾ, ਜਾਂ ਤੁਹਾਡਾ ਕੰਸਟਰਕਸ਼ਨ ਸੈਕਟਰ ਹੈ ਜਿਹੜਾ, ਜਾਂ ਸਵੈ ਰੁਜ਼ਗਾਰ ਹੈ, ਇਹ ਇਹਨਾਂ ਚੀਜ਼ਾਂ ਤੇ ਜਦ ਤੱਕ ਨਹੀਂ ਜਾਓਗੇ ਨਾ ਤਾਂ ਬੇਰੁਜ਼ਗਾਰੀ ਦਰ ਤੁਹਾਡੀ ਵੱਧਦੀ ਜਾਏਗੀ। ਬਿਲਕੁਲ। ਇਹ ਜਿਵੇਂ ਤੁਸੀਂ ਮੈਨੂਫੈਕਚਰ ਸੈਕਟਰ ਦਾ ਜ਼ਿਕਰ ਕੀਤਾ ਨਾ ਮਿੰਟੂ ਜੀ, ਕੰਸਟਰਕਸ਼ਨ ਹੋ ਗਿਆ, ਮੈਨੂਫੈਕਚਰ ਹੋ ਗਿਆ, ਇਹ ਇੱਕ ਦੂਜੇ ਦੇ ਪੂਰਕ ਹੈ। ਹੁਣ ਜੇ ਸਾਡੇ ਸੂਬੇ ਦੇ ਵਿੱਚ ਹੀ ਬਦਹਾਲੀ ਹੈ ਤੇ ਤੁਹਾਡਾ ਨਵਾਂ ਨਿਰਮਾਣ ਕਿੱਥੋਂ ਹੋਊਗਾ? ਆਰਥਿਕ ਤੌਰ ਤੇ ਜੇ ਲੋਕ ਪਛੜ ਰਹੇ ਆ ਤਾਂ ਉਹ ਕਿੱਥੋਂ ਨਵੀਆਂ ਕੋਠੀਆਂ, ਨਵੀਆਂ ਬਿਲਡਿੰਗਾਂ, ਨਵੇਂ ਹੋਰ ਚੀਜ਼ਾਂ ਕਿੱਥੋਂ ਪਾਉਣੇ? ਕੰਸਟਰਕਸ਼ਨ ਤੁਹਾਡੀ ਖੜ ਗਈ, ਇੰਡਸਟਰੀ ਤੁਹਾਡੀ ਪਲਾਨ ਕਰ ਗਈ, ਮੈਨੂਫੈਕਚਰ ਤੁਹਾਡਾ ਖੜ ਗਿਆ, ਤੇ ਚੱਲੋਗੇ ਕਿਹੜੇ ਆਸਰੇ? ਬਿਆਨਾਂ ਆਸਰੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ ਗੱਲ ਕਰੀਏ ਆਪਾਂ ਇੱਕ ਬੜੇ ਹੀ ਅਹਿਮ ਇਸ਼ੂ ਦੇ ਬਾਰੇ, ਜਿਹੜਾ ਮਾਲਵੇ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬੜਾ ਵੱਡਾ ਇਸ਼ੂ ਸੀਗਾ ਕਿਸੇ ਸਮੇਂ, ਬਠਿੰਡਾ ਥਰਮਲ ਦੀ ਜ਼ਮੀਨ। ਉਹਦੇ ਬਾਰੇ ਸਥਿਤੀ ਹੁਣ ਸਾਫ਼ ਹੋਣ ਲੱਗੀ ਹੈ ਜੀ। ਦੇਖੋ, ਬਠਿੰਡਾ ਥਰਮਲ ਦੀ ਜ਼ਮੀਨ ਬਾਰੇ ਮੈਨੂੰ 1-2 ਮੈਸੇਜ, ਫੋਨ ਵੀ ਆਏ ਆ ਕਿ ਉਹ ਅਸਲ 'ਚ ਤਸਵੀਰ ਸਪਸ਼ਟ ਹੋਣੀ ਚਾਹੀਦੀ ਹੈ ਕਿ ਉਹ ਜਾਇਦਾਦ ਜਿਹੜੀ ਹੈ ਉਹ ਕਿਹਦੇ ਕੋਲ ਚਲੇ ਗਈ ਆ। ਮੈਂ ਥੋੜਾ ਜਿਹਾ ਤੁਹਾਨੂੰ ਪਿਛੋਕੜ ਦੱਸ ਦਿੰਦਾ ਕਿ ਇਹਦਾ ਨੀਂਹ ਪੱਥਰ ਜਿਹੜਾ, ਇੱਕ ਵਾਰੀ ਨਾ ਮੈਂ ਗਿੱਦੜਵਾ, ਆਪਣੇ ਮੇਰਾ ਦੋਸਤ, ਮੇਰਾ ਭਰਾ, ਮੈਂ ਉਹਦੇ ਨਾਲ ਗਿਆ, ਕੋਈ ਕੰਮ ਸੀਗਾ ਸਾਡਾ, ਅਸੀਂ ਨਵੇਂ ਥਾਂ ਸ਼ਿਫਟ ਹੋਣਾ ਸੀਗਾ, ਤਾਂ ਉਹ ਕਨੈਕਸ਼ਨ ਲੈਣਾ ਸੀਗਾ। ਤਾਂ ਮਤਲਬ ਕਿ ਪੰਗਾ ਇਹ ਸੀਗਾ ਕਿ ਉਹਨਾਂ ਦੀ ਲਾਈਨ ਲੰਘਦੀ ਸੀਗੀ ਦੂਜੇ ਫੀਡਰ ਦੀ, ਤਾਂ ਸਾਨੂੰ ਉੱਥੋਂ ਮਨਜ਼ੂਰੀ ਲੈਣੀ ਪੈਣੀ ਸੀ। ਅਸੀਂ ਦੂਜੇ ਸ਼ਹਿਰ 'ਚ ਗਏ, ਉਹਨੂੰ ਕਾਫੀ ਖਪਾ ਰਹੇ ਸੀ। ਮੈਂ ਕਿਹਾ ਚੱਲ ਯਾਰ ਮੈਨੂੰ ਬਿਠਾ ਵਿੱਚ, ਤੇ ਚੱਲ ਤੂੰ ਲੈ ਕੇ ਚੱਲ। ਤੇ ਉਹ ਅਧਿਕਾਰੀ ਜਿਹੜਾ ਸੀਗਾ ਨਾ, ਵੱਡਾ ਅਧਿਕਾਰੀ ਸੀਗਾ,
ਚੰਗਾ ਚੋਟੀ ਦਾ ਅਧਿਕਾਰੀ ਕਹਿ ਲਓ, ਕਿ ਜਦੋਂ ਅਸੀਂ ਉੱਥੇ ਬੈਠੇ ਗੱਲਾਂ ਬਾਤਾਂ ਨਾਰਮਲੀ ਕਰਦੇ ਸੀਗੇ ਤੇ ਮੈਂ ਵੈਸੇ ਉਹਨਾਂ ਦੇ ਪੁਰਾਣੇ ਦਫ਼ਤਰ ਨੂੰ ਦੇਖਿਆ, ਮੈਂ ਕਿਹਾ ਜੀ ਇਹ ਤਾਂ ਬਹੁਤ ਪੁਰਾਣਾ ਹੈ, ਹਾਂਜੀ। ਤੇ ਡਰ ਵੀ ਲੱਗਦਾ ਸੀ ਬਾਲੇ ਬੂਲੇ ਕਿਤੇ ਸਿਰ 'ਚ ਹੀ ਨਾ ਵੱਜਣ। ਤੇ ਉਹ ਕਹਿੰਦੇ ਜੀ ਹਾਂਜੀ ਬਹੁਤ ਪੁਰਾਣਾ ਹੈ। ਤੇ ਮੈਂ ਮੈਂ ਕਿਹਾ ਜੀ ਬਠਿੰਡਾ ਥਰਮਲ ਤੋਂ ਪਹਿਲਾਂ ਦਾ ਹੈ ਕਿ ਬਾਅਦ ਦਾ ਬਣਿਆ ਇਹ? ਤਾਂ ਉਹ ਕਨਫਿਊਜ਼ ਹੀ ਹੋ ਗਏ। ਮੈਂ ਕਿਹਾ ਜੀ ਤੁਹਾਨੂੰ ਪਤਾ ਨਹੀਂ ਹੈ ਬਠਿੰਡਾ ਥਰਮਲ ਕਦੋਂ ਬਣਿਆ ਚਾਲੂ ਹੈ? ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਜੀ, ਨਾਲੇ ਪੁਰਾਣੇ ਅਧਿਕਾਰੀ ਸੀ। ਬੇਸਿਕਲੀ ਨੀਂਹ ਪੱਥਰ ਇਹਦਾ ਨਵੰਬਰ 1969 ਚ ਰੱਖਿਆ ਗਿਆ ਸੀ, ਪਹਿਲਾ ਯੂਨਿਟ 74 ਚ ਚਾਲੂ ਹੋਇਆ ਸੀ ਜੀ। ਤੇ ਸਾਡੇ ਪਿੰਡ ਜਦੋਂ ਦਾ ਮੇਰਾ ਜਨਮ ਹੈ ਉਦੋਂ ਬਿਜਲੀ ਆਈ ਸੀਗੀ, ਮਤਲਬ ਯਾਨੀ 78-79 ਚ ਸਾਡੇ ਪਿੰਡ ਬਿਜਲੀ ਆਈ ਸੀ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਦੇ ਵਿੱਚ ਜਿਹੜੀ ਜ਼ਮੀਨ ਆ, ਹੁਣ ਆਪਾਂ ਉਧਰ ਆ ਜਾਈਏ, 2200 ਏਕੜ ਜ਼ਮੀਨ 'ਚ ਥਰਮਲ ਬਣਿਆ ਸੀਗਾ, ਜਿਹਦੇ 'ਚ ਹੁਣ ਜੇ ਆਪਾਂ ਵੇਖੀਏ ਤਾਂ ਇੱਕ ਤਾਂ ਉਰਲੇ ਪਾਸੇ ਨੇ 200-250 ਕਿੱਲਾ ਦੇ ਦਿੱਤਾ, ਜਿਹਦੇ 'ਚ 100 ਕਰੋੜ ਦੀ ਲਾਗਤ ਨਾਲ ਬੱਸ ਸਟੈਂਡ ਬਣਨਾ ਤੇ ਮਤਲਬ ਕਿ ਇੱਕ ESI ਹਸਪਤਾਲ ਬਣਨਾ 5 ਕਿੱਲਿਆਂ 'ਚ, 200-250 ਕਿੱਲਾ ਤੇ ਇਹਨਾਂ ਚੀਜ਼ਾਂ ਵਾਸਤੇ, ਜਿਹਦੇ 'ਚ ਸੋਲਰ ਪਲਾਂਟ ਇੱਕ ਲੱਗਣਾ, ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ, ਸਕੂਲ ਵਗੈਰਾ ਬਣਨੇ ਨੇ। ਠੀਕ ਹੈ ਜੀ। ਬਾਕੀ ਜਿਹੜੀ ਜ਼ਮੀਨ ਆ ਹਾਲ ਫਿਲਹਾਲ ਇਹਨਾਂ ਨੇ ਇਹ ਕਿਹਾ ਕਿ 95 ਏਕੜ ਦੇ ਵਿੱਚ ਰਹਾਇਸ਼ੀ ਕਲੋਨੀ ਵੀ ਬਣੇਗੀ। ਆਏ ਨਾ ਉੱਥੇ, ਹਾਂਜੀ 95 ਏਕੜ ਚ ਰਹਾਇਸ਼ੀ ਕਲੋਨੀ, ਤੇ ਆਹੀ ਚੀਜ਼ ਸੀਗੀ ਕਿ ਇੱਕ ਪ੍ਰਾਈਮ ਲੋਕੇਸ਼ਨ ਹੈ ਕਿ ਇਹ ਸਰਕਾਰ ਪੈਸਾ ਵੀ ਵੱਟੇਗੀ। ਤੇ ਉਧਰ ਜਿਹੜੀ ਝੀਲਾਂ ਵਾਲੀ ਜ਼ਮੀਨ ਹੈ ਉਹਦੇ ਵਿੱਚ ਇਹਨਾਂ ਨੇ ਇਹ ਸ਼ਾਇਦ 173 ਏਕੜ ਬਣਦੀ ਹੈ ਜੇ ਮੈਂ ਗਲਤ ਨਹੀਂ ਹੈ ਤਾਂ ਮਤਲਬ ਕਿ ਪੌਣੇ ਕੋ 200 ਕਿੱਲਾ ਲਾ ਲਓ ਅੰਦਾਜ਼ਾ, ਕਿ ਇਹਦੇ ਵਿੱਚ ਸੈਰ ਸਪਾਟਾ ਕੇਂਦਰ ਵਿਕਸਿਤ ਕੀਤਾ ਹੈ ਤੇ ਇਹਦੇ ਵਿੱਚ PSPCL ਤੇ ਜੋ ਬਠਿੰਡਾ ਡਿਵੈਲਪਮੈਂਟ ਅਥਾਰਟੀ ਹੈ ਇਹਨਾਂ ਨੂੰ ਭਾਈਵਾਲ ਬਣਾ ਦਿੱਤਾ ਦੋਨਾਂ ਜੀ। ਸੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਇਹ ਕੁਝ ਫੈਸਲੇ ਜਿਹੜੇ ਕਰ ਲਏ ਆ, ਤਾਂ ਯਾਨੀ ਕਹਿ ਸਕਦੇ ਆ ਹੌਲੀ ਹੌਲੀ ਬਠਿੰਡਾ ਥਰਮਲ ਦੀ ਜ਼ਮੀਨ ਜਿਹੜੀ ਆ ਉਹ ਹੁਣ ਬਠਿੰਡਾ ਥਰਮਲ ਦੀ ਜ਼ਮੀਨ ਤੇ ਸ਼ਾਇਦ ਵੱਜੇਗੀ ਕਿ ਇਹ ਇੱਥੇ ਥਰਮਲ ਹੁੰਦਾ ਸੀ, ਇਹ ਥਰਮਲ ਦੀ ਜ਼ਮੀਨ ਸੀ, ਪਰ ਉਹਦੇ ਤੇ ਹੁਣ ਵੱਖ-ਵੱਖ ਕਹਿ ਲਓ ਕਿ ਪ੍ਰੋਜੈਕਟ ਜਿਹੜੇ ਆ ਸਟਾਰਟ ਹੋਣੇ ਸ਼ੁਰੂ ਹੋ ਗਏ ਆ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਕਾਂਗਰਸ ਦੀ, ਕਾਂਗਰਸ ਦਾ ਰੁਖ ਕਹਿੰਦੇ ਹੋਰ ਵੀ ਸਖਤ ਹੋ ਗਿਆ ਜੀ। ਹਾਂਜੀ ਦੇਖੋ, ਕਾਂਗਰਸ ਨੇ ਬੀਤੇ ਦਿਨ ਹੀ ਤੁਹਾਨੂੰ ਪਤਾ ਹੀ ਹੈ ਨਾ, ਇੰਚਾਰਜ ਵਗੈਰਾ ਬਦਲੇ ਸੀ, ਬਘੇਲ ਸਾਹਿਬ ਆਏ ਸੀਗੇ ਤੇ ਕਮਾਲ ਦੀ ਗੱਲ ਹੈ ਕਿ ਅਸੀਂ 2 ਦਿਨ ਪਹਿਲਾਂ ਮੈਂ ਤੇ ਗੁਰਪ੍ਰੀਤ ਗੱਲ ਕਰ ਰਹੇ ਸੀਗੇ ਕਿ ਬਘੇਲ ਕੁਛ ਨਹੀਂ ਕਰਨਗੇ, ਹਾਲੇ ਪ੍ਰਧਾਨ ਨਹੀਂ ਮਿਲੇਗਾ, ਅਗਲੇ ਹਫਤੇ ਉਹ ਪੰਜਾਬ ਦੇ ਵਿੱਚ ਵਿਜ਼ਿਟ ਕਰਨਗੇ, ਸ਼ਾਇਦ ਨਤਮਸਤਕ ਹੋਣਗੇ ਦਰਬਾਰ ਸਾਹਿਬ, ਫਿਰ ਉਸ ਤੋਂ ਬਾਅਦ ਗੱਲ ਹੋਏਗੀ। ਤਾਂ ਬਿਲਕੁਲ ਅੱਜ ਅਖਬਾਰਾਂ 'ਚ ਉਹੀ ਪ੍ਰੋਗਰਾਮ ਛਪ ਗਿਆ ਕਿ ਅਗਲੇ ਹਫਤੇ ਬਘੇਲ ਪੰਜਾਬ 'ਚ ਆਉਣਗੇ। ਤੇ ਫਿਰ ਉਹਨਾਂ ਨੇ ਬਿਆਨ ਵੀ ਦਿੱਤਾ ਕਿ ਮੈਂ ਹਾਲੇ ਜਿਹੜੇ ਉਹਨਾਂ ਹਿੰਦੀ ਦਾ ਇੱਕ ਸ਼ਬਦ ਇਸਤੇਮਾਲ ਕਰ ਰਹੇ ਸੀ, ਪਦਾਧਿਕਾਰੀ, ਵੀ ਮਤਲਬ ਕਿ ਜਿਹੜੇ ਇਹਨਾਂ ਦੇ ਅਹੁਦੇਦਾਰ ਹੈ ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰੂੰਗਾ ਤੇ ਫਿਰ ਅੱਗੇ ਵਧੂੰਗਾ। ਐਗਜ਼ੈਕਟ ਅਸੀਂ ਇਹੀ ਗੱਲ ਕਰ ਰਹੇ ਸੀ 2-3 ਦਿਨ ਪਹਿਲਾਂ ਕਿ ਹਾਲੇ ਕੋਈ ਪ੍ਰਧਾਨ ਕਿਸੇ ਦਾ, ਇਹ ਐਵੇਂ ਮੀਡੀਆ ਨਾ ਚਲਾਈ ਜਾਂਦਾ ਹੁੰਦਾ ਬਈ ਹਾਲੇ ਕੁਝ ਵੀ ਨਹੀਂ ਹੈ। ਉਹ ਇੱਥੇ ਆਉਣਗੇ, ਫਿਰ ਮੱਥਾ ਟੇਕਣਗੇ, ਸਟਾਰਟਿੰਗ ਕਰਨਗੇ, ਫੀਡਬੈਕ ਲੈਣਗੇ, ਉਸ ਤੋਂ ਬਾਅਦ ਨਾਮ ਜਿਹੜੇ ਆ ਸ਼ਾਰਟ ਲਿਸਟ ਕੀਤੇ ਜਾਣਗੇ, ਉਹਦੋਂ ਬਾਅਦ ਮੋਹਰ ਲੱਗੇਗੀ, ਪ੍ਰਧਾਨ ਜ਼ਰੂਰ ਬਦਲਿਆ ਜਾਏਗਾ। ਇਹ ਵੀ ਮੇਰੇ ਖਿਆਲ ਦੇ ਨਾਲ ਪੰਜਾਬੀ ਰੇਡੀਓ US ਨੇ ਬਹੁਤ ਹਫ਼ਤੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਰਾਜਾ ਵੜਿੰਗ ਜਾਣ ਵਾਲੇ ਜੀ। ਤਾਂ ਇਹ ਮਤਲਬ ਕਿ ਗੱਲਬਾਤ ਜਿਹੜੀ ਸਪਸ਼ਟ ਹੋ ਰਹੀ ਆ। ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਹੁਣ ਇਹ ਹੈ ਕਿ ਇੰਚਾਰਜ ਬਦਲ ਦੇ ਨਾਲ ਇਹਨਾਂ ਨੇ ਥੋੜੀ ਜਿਹੀ ਰਣਨੀਤੀ ਬਦਲੀ ਆ। ਮਤਲਬ ਕਿ ਜਿਹੜੇ ਵੀ ਸੂਬੇ ਦਾ ਰਿਜ਼ਲਟ ਨਹੀਂ ਅੱਛਾ ਆਏਗਾ, ਇਹਨਾਂ ਨੇ ਸਿੱਧਾ ਸਪਸ਼ਟ ਕਹਿ ਦਿੱਤਾ ਹੈ ਕਿ ਉਹਦੇ ਵਾਸਤੇ ਫਿਰ ਜਿਹੜੇ ਇੰਚਾਰਜ ਹੋਣਗੇ ਉਹ ਜ਼ਿੰਮੇਵਾਰ ਠਹਿਰਾਏ ਜਾਣਗੇ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਜ਼ਿੰਮੇਵਾਰੀ ਤੇ ਨਿਸ਼ਚਿਤ ਹੋਣੀ ਚਾਹੀਦੀ ਹੈ ਨਾ, ਪਰ ਜ਼ਿੰਮੇਵਾਰੀ ਤੇ ਉਹਨਾਂ ਲੋਕਾਂ ਦੀ ਵੀ ਨਿਸ਼ਚਿਤ ਹੋਣੀ ਚਾਹੀਦੀ ਆ ਜਿਹੜੇ ਹੇਠਲੇ ਪੱਧਰ ਤੇ ਲੜੀ ਜਾਂਦੇ ਆ ਆਪਸ ਦੇ ਵਿੱਚ। ਹੁਣ ਵੀ ਤੁਸੀਂ ਦੇਖੋ ਕਾਂਗਰਸ ਦੇ ਅੰਦਰ ਕੀ ਹੋ ਰਿਹਾ, ਬਿਲਕੁਲ ਵਿਆਹ ਤੋਂ ਮਿਹਣੋ ਮਿਹਣੀ ਹੋ ਰਿਹਾ ਕਾਂਗਰਸੀ ਆਪਸ ਦੇ ਵਿੱਚ ਹੀ, ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਤੋਂ। ਤਾਂ ਜੇ ਤੁਸੀਂ ਦੇਖੋਗੇ ਤਾਂ ਫਰਜੀ ਸਮਾਈਲ ਕਹਿ ਦਿੱਤੀ ਰਾਣੇ ਨੇ ਰਾਜੇ ਨੂੰ ਜੀ, ਇਹਦਾ ਰਾਜੇ ਰਾਣੇ ਬਹੁਤ ਹੈ ਕਾਂਗਰਸ ਦੇ ਵਿੱਚ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਚੀਜ਼ ਵੀ ਤੇ ਵੇਖਣ ਦੀ ਲੋੜ ਹੈ ਨਾ ਕਿ ਕੱਲਾ ਇੰਚਾਰਜ ਕੀ ਕਰੂਗਾ, ਉਹ ਤਾਂ ਬਾਹਰੋਂ ਆ ਕੇ ਤਾਲਮੇਲ ਬਣਵਾਉਣ ਵਾਲਾ ਹੈ। ਪਰ ਜਿਹੜੇ ਲੋਕ ਇੱਥੇ ਇਸ ਗੱਲ ਨੂੰ ਛੱਡਦੇ ਹੀ ਨਹੀਂ ਹੈ ਕਿ ਬਈ ਤੇਰ ਮੇਰ, ਤਾਂ ਫਿਰ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡੀ ਅਨੁਸ਼ਾਸਨਾਤਮਕ ਕਾਰਵਾਈ ਆ ਉਹ ਸਖਤ ਹੋਣੀ ਚਾਹੀਦੀ ਹੈ। ਵੈਸੇ ਇੱਕ ਗੱਲ ਹੈਗੀ ਆ ਮਿੰਟੂ ਜੀ, ਇੰਚਾਰਜ ਜਿਹੜੇ ਆ ਉਹ ਇਹਨਾਂ ਦੇ ਝਗੜਿਆਂ ਦਾ ਲਾਅ ਚੰਗਾ ਲੈ ਜਾਂਦੇ ਆ। ਇੰਚਾਰਜ ਨੂੰ ਫਿਰ ਚੰਗੇ ਹੋਟਲ 'ਚ ਖੜਾਉਣਾ, ਉੱਥੇ ਚੰਗੀਆਂ ਰਕਵਾਉਣਾ, ਚੰਗੀਆਂ ਸਹੂਲਤਾਂ ਦੇਣੀਆਂ। ਹਰੀਸ਼ ਰਾਵਤ ਤਾਂ ਤੁਹਾਨੂੰ ਯਾਦ ਹੋਣਾ, ਪੰਜਾਬ ਸਰਕਾਰ ਦਾ ਹੈਲੀਕਾਪਟਰ ਹੀ ਲੈ ਜਾਂਦੇ ਸੀ, ਰਾਣਾ ਗੁਰਮੀਤ ਸੋਢੀ ਨੂੰ ਨਾਲ ਲੈ ਜਾਂਦੇ। ਨਹੀਂ, ਉਹ ਉਦੋਂ ਹੁੰਦਾ ਜਦੋਂ ਸਰਕਾਰ ਸੂਬੇ 'ਚ
ਪਾਰਟੀ ਦੀ ਹੋਵੇ, ਬਿਲਕੁਲ ਉਹਦੀ ਲਾਟਰੀ ਨਿਕਲਦੀ। ਜਦੋਂ ਵਿਰੋਧੀ ਧਿਰ ਚੋਂ ਉਦੋਂ ਤਾਂ ਮੰਜਾ ਫਿਰ ਕਾਂਗਰਸ ਭਵਨ 'ਚ ਹੀ ਰਹਿੰਦਾ। ਹਾਂਜੀ, ਹਰੀਸ਼ ਰਾਵਤ ਆਪਾਂ ਖਬਰਾਂ ਕਰਦੇ ਰਹੇ ਹਾਂ ਸਾਂਝੀਆਂ ਜੀ, ਉਹ ਰਾਣਾ ਗੁਰਮੀਤ ਸੋਢੀ ਉਹਨਾਂ ਨੂੰ ਜਾਂਦੇ ਰਹੇ ਛੱਡਣ, ਕਿਉਂਕਿ ਮੰਤਰੀ ਦੇ ਬਿਨਾਂ ਹੈਲੀਕਾਪਟਰ ਨਹੀਂ ਸੀ ਜਾ ਸਕਦਾ ਸਰਕਾਰੀ, ਪ੍ਰੋਟੋਕਾਲ ਹੁੰਦਾ ਨਾ, ਪ੍ਰੋਟੋਕਾਲ ਹੁੰਦਾ। ਹਾਂਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ, ਆਪਾਂ ਟੌਪਰ ਨੇ ਪਰਿਵਾਰ ਸਮੇਤ ਜਾਨ ਦੇ ਦਿੱਤੀ ਜੀ, ਬੜੀ ਮੰਦਭਾਗੀ ਗੱਲ ਵਾਪਰੀ। ਦੇਖੋ ਜੀ, ਇਹ ਬਿਲਕੁਲ ਮੈਂ ਵੀ ਖਬਰ ਪੜ੍ਹ ਕੇ ਬਹੁਤ ਹੈਰਾਨ ਵੀ ਹੋਇਆ, ਮਾਯੂਸ ਵੀ ਹੋਇਆ। ਕੇਰਲ ਦੇ ਕੋਚੀ ਸਥਿਤ ਕੱਕੜਨਾਡ ਦੇ ਵਿੱਚ ਜੋ ਝਾਰਖੰਡ ਲੋਕ ਸੇਵਾ ਕਮਿਸ਼ਨ ਹੈ ਜਿਹੜਾ, ਉਹਦੇ ਵਿੱਚ ਜਿਹੜੀ ਪਹਿਲੀ ਪ੍ਰੀਖਿਆ 2006 ਦੀ ਟੌਪਰ ਸੀਗੀ ਸ਼ਾਲਿਨੀ ਵਿਜੇ, ਉਹਨੇ ਆਪਣੇ ਭਰਾ ਸਮੇਤ GST ਐਡੀਸ਼ਨਲ ਕਮਿਸ਼ਨਰ ਸੀਗਾ ਮਨੀਸ਼ ਤੇ ਮਾਂ ਸ਼ਕੁੰਤਲਾ, ਇਹਨਾਂ ਸਾਰਿਆਂ ਨੇ ਖੁਦਕੁਸ਼ੀ ਕਰ ਲਈ ਆ। ਤੇ ਦੱਸਿਆ ਇਹ ਜਾ ਰਿਹਾ ਪ੍ਰਵੀਨ ਜੀ ਕਿ ਇਹਨਾਂ ਦੇ ਖਿਲਾਫ ਸ਼ਾਇਦ CBI ਜਾਂਚ ਚੱਲ ਰਹੀ ਸੀ। ਸ਼ਾਲਿਨੀ ਜਿਸ ਪ੍ਰੀਖਿਆ ਦੇ ਵਿੱਚ ਟੌਪਰ ਸੀ, ਉਹਦੀ CBI ਜਾਂਚ ਚੱਲ ਰਹੀ ਸੀ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਮੰਦਭਾਗੀ ਗੱਲ ਹੈ। ਅੱਛਾ, ਗੱਲ ਇਹ ਆ ਕਿ ਅੱਗੇ ਵੀ ਇੱਕ ਪਰਿਵਾਰ ਇਸੇ ਤਰ੍ਹਾਂ ਖਤਮ ਹੋ ਗਿਆ, ਉਸ ਤੋਂ ਬਾਅਦ ਇੱਕ ਪਰਿਵਾਰ ਫੇਰ ਖਤਮ ਹੋ ਗਿਆ, ਜੋੜੇ ਨੇ ਖੁਦਕੁਸ਼ੀ ਕੀਤੀ ਸੀ 24 ਚ। ਤੇ ਇਹ ਜਿਹੜੀਆਂ ਏਜੰਸੀਆਂ ਨੇ, ਇਹਨਾਂ ਦੀ ਦਹਿਸ਼ਤ ਇੰਨੀ ਜ਼ਿਆਦਾ ਬਣ ਚੁੱਕੀ ਆ ਪ੍ਰਵੀਨ ਜੀ, ਇੰਨਾ ਦਬਾਅ ਬਣਾ ਦਿੰਦੇ ਨੇ, ਕੋਈ ਗਲਤ ਕੋਈ ਸਹੀ ਉਹ ਬਾਤ ਦਾ ਮਤਲਬ ਹੁੰਦਾ ਹੈ। ਉਹ ਕੋਰਟਾਂ ਨੇ ਤੈਅ ਕਰਨਾ, ਜਾਂਚ ਪੜਤਾਲ ਦੇ ਸਿੱਟਿਆਂ ਨੇ, ਫਾਈਂਡਿੰਗਸ ਨੇ ਤੈਅ ਕਰਨਾ ਹੈ, ਪਰ ਇਹ ਇੰਨਾ ਜ਼ਿਆਦਾ ਦਬਾਅ ਬਣਾਉਂਦੇ, ਕਈ ਵਾਰ ਮਾਨਸਿਕ ਤੌਰ ਤੇ ਬੰਦਾ ਟੁੱਟ ਜਾਂਦਾ ਹੈ। ਮੈਂ ਜਿਵੇਂ ਤੁਹਾਨੂੰ 3 ਪਰਿਵਾਰ ਤੇ ਖਤਮ ਹੋਏ ਜਿਹੜੇ ਮੇਰੇ ਸਾਹਮਣੇ ਮੈਂ ਦੱਸ ਦਿੱਤਾ। ਇੱਕ ਅਫਸਰ ਸੀਗਾ ਇਹਨਾਂ ਦਾ, ਉਹਨੇ ਖੁਦਕੁਸ਼ੀ ਕੀਤੀ ਸੀ, ਇੱਕ ਜੋੜੇ ਨੇ ਖੁਦਕੁਸ਼ੀ ਕਰ ਲਈ, ਆ ਹੁਣ ਪਰਿਵਾਰ ਖਤਮ ਹੋ ਗਿਆ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਗਲਤ ਨਹੀਂ ਹੋ ਸਕਦੇ, ਹੋ ਸਕਦੇ ਆ, ਪਰ ਜਾਂਚ ਪੜਤਾਲ ਦੀ ਵੀ ਕੋਈ ਮਾੜੀ ਮੋਟੀ ਜਿਹੜੀ ਹੈ ਨਾ, ਉਹ ਤੁਹਾਨੂੰ ਵੰਨਗੀ ਬਦਲਣ ਦੀ ਜ਼ਰੂਰਤ ਆ। ਇਹ ED ਹੋਈ, ਇਨਕਮ ਟੈਕਸ ਹੋਇਆ, CBI, ਇਹਦਾ ਤਾਂ ਇੰਨਾ ਜ਼ਿਆਦਾ ਇਹਨਾਂ ਨੇ ਦਬਦਬਾ ਬਣਾ ਦਿੱਤਾ, ਇੰਨਾ ਜ਼ਿਆਦਾ ਖੌਫ ਬਣਾ ਦਿੱਤਾ ਹੈ ਕਿ ਬੰਦੇ ਦੇ ਤਰੌ ਨਿਕਲ ਜਾਂਦੇ ਨੇ ਜੀ। ਬਿਲਕੁਲ ਜੀ, ਇਹਨਾਂ ਦਾ ਡੀਲ ਕਰਨ ਦਾ ਤਰੀਕਾ, ਇੰਟੈਰੋਗੇਸ਼ਨ ਦਾ ਤਰੀਕਾ ਹੀ ਹੈ ਜੀ। ਉਹ ਸਰੀਰਕ ਸੱਟ ਮਾਰਨ, ਮਾਨਸਿਕ ਸੱਟ ਜ਼ਰੂਰ ਵੱਡੀ ਮਾਰਦੀਆਂ ਨੇ ਏਜੰਸੀਆਂ ਦੇ ਬੰਦੇ। ਸਮਾਂ ਹੋ ਗਿਆ, ਨਹੀਂ ਤਾਂ ਮੈਂ ਤੁਹਾਨੂੰ ਦੱਸੂਗਾ, ਮੇਰੇ ਦੋਸਤ ਇਹਨਾਂ ਦੀਆਂ ਏਜੰਸੀਆਂ ਦੀ ਪੁੱਛਗਿੱਛ ਚੋਂ ਨਿਕਲ ਕੇ ਆਏ ਨੇ, ਉਹ ਦੱਸਦੇ ਹੁੰਦੇ ਆ ਕਿ ਕਿਸ ਤਰ੍ਹਾਂ ਜਾਂਚ ਪੜਤਾਲ ਕਰਦੇ ਜੀ। ਥੈਂਕ ਯੂ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਬਰਾਂ ਤੇ ਜਾਣਕਾਰੀ ਸਾਂਝੀ ਕਰਨ ਲਈ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਸਾਂਝੀਆਂ ਕੀਤੀਆਂ, ਖਬਰਾਂ ਦੇ ਉੱਤੇ ਚਰਚਾ ਕੀਤੀ। ਇਹਦੇ ਨਾਲ ਇੱਕ ਹੋਰ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਦਿੰਦੇ ਚੱਲੀਏ ਕਿ ਅੱਜ ਪੰਜਾਬੀ ਰੇਡੀ USA, ਪੰਜਾਬੀ ਕਲਚਰ ਸੈਂਟਰ USA ਤੇ ਇਹਦੇ ਨਾਲ ਵਿਸ਼ਵ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸਾਂਝੇ ਉਦਮ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ 1 ਤੋਂ ਲੈ ਕੇ 3 ਵਜੇ ਤੱਕ ਕਰ ਰਹੇ ਹਾਂ। ਉਸ ਪ੍ਰੋਗਰਾਮ ਦੇ ਵਿੱਚ ਭਾਰਤ ਪਾਕਿਸਤਾਨ ਦੇ ਜਿਹੜੇ ਸਾਹਿਤਕਾਰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ। ਤੁਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਜ਼ਰੂਰ, ਆਪਣੇ ਪਰਿਵਾਰਾਂ ਸਮੇਤ, ਤੇ ਕੋਈ ਨਾ ਕੋਈ ਆਪਣੀ ਜਿਹੜੀ ਰਚਨਾ ਤੁਸੀਂ ਸਾਂਝੀ ਕਰ ਸਕਦੇ ਹੋ। ਪਤਾ ਹੈ 2125 ਨਾਰਥ ਬਾਰਟਨ ਐਵਨਿਊ ਫਰੈਜ਼ਨੋ, ਸਮਾਂ 1 ਤੋਂ 3 ਵਜੇ ਤੱਕ। ਸੋ ਅੱਜ ਆਪਾਂ ਸਾਰੇ ਉੱਥੇ ਮਿਲਾਂਗੇ ਜ਼ਰੂਰ। ਪੰਜਾਬੀ ਕਲਚਰਲ ਸੈਂਟਰ ਪੰਜਾਬੀ ਰੇਡੀ USA ਤੇ ਵਿਸ਼ਵ ਸਾਹਿਤ ਅਕੈਡਮੀ ਜਿਹੜੀ ਆ ਉਹ ਕੈਲੀਫੋਰਨੀਆ, ਉਹ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰਨਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।